समाने शहर तक सिख जेडे सन तुहानू छड्डन आए ने? हाँ जी, नाल आए ने साडे। अच्छा हम ही थे। अच्छा, कई सिख बच्चियां नू लै भी जांदे सन हाँ कि जी, पाल ले लवांगे, पालन वास्ते। पालन वास्ते लै जांदे सी। पालन वास्ते। चौधरी ने चूड़े दी धी नू कहना घोड़ी ते तू बह जा, तू बह जा, मेरी बेटी है। साडे अब्बे ओदी कहन लगे वो पर पीछे मुड़ जाना है। वापस इंडिया चले जाना है। हाँ जी। अच्छा तुझी तो गो ही नहीं कीता। अच्छा, अस्सलाम वालेकुम जी। वालेकुम सलाम। की हाल जे? ठीक जे मियां जी? बड़ा आसान। ਤੁਹਾਡਾ ਨਾਮ? खुशी मोहम्मद। ਖੁਸ਼ੀ ਮੁਹੰਮਦ। ਤੁਹਾਡੇ ਵਾਲਦ ਦਾ ਨਾਮ? गज्जन खान। ਗੱਜਨ ਖਾਨ। ਤੁਹਾਡੇ ਦਾਦਾ ਜੀ ਦਾ? हाँ जी। दादे- हमीद बख्श। ਹਮੀਦ ਬਖਸ਼। हाँ जी। ਠੀਕ ਹੋ ਗਿਆ। ਤੁਹਾਡੇ ਵਾਲਦ ਹੋਣੀ ਕਿੰਨੇ ਭਰਾ ਸਨ? कल्ला ही। ਕੱਲਾ ਹੀ? कल्ला ही। ਠੀਕ ਹੈ। कल्ला ही साडा दादा जी। ਅੱਛਾ, ਦਾਦਾ ਵੀ ਕੱਲਾ ਸੀ ਤੇ? दादा भी कल्ले ही जी। ਅੱਛਾ, ਤੇ ਵਾਲਦ ਵੀ ਕੱਲਾ ਹੀ ਸੀ ਪੁੱਤਰ? दादी भी कल्ले ही जी। ਤੇ ਫੁੱਫੀਆਂ ਕੋਈ? फूफी भी कोई नहीं जी। ਇਹ ਜਿਹੜੇ ਪਿੰਡ ਬੈਠੇ ਇਹਦਾ ਨਾਮ ਕੀ ਹੈ? आप पिंड मुशरारा ਮਸ਼ਰਾਲਾ ਔਲ ਖਾਂ ਦਾ? और खाना। ਠੀਕ ਹੈ। ਇਹਦੇ ਨਾਲ ਨਾਲ ਕਿਹੜੇ ਕਿਹੜੇ ਪਿੰਡ ਨੇ? है जी। ਇਹਦੇ ਨਾਲ ਨਾਲ ਕਿਹੜੇ ਪਿੰਡ ਨੇ? ਚੜ੍ਹਦੇ ਪਾਸੇ ਕਿਹੜਾ ਪਿੰਡ ਆ साडे पासे वाले आई। ਤੇ ਲਹਿੰਦੇ ਪਾਸੇ? लैंदे पासे लालू पर। ਦੱਖਣ ਪਾਸੇ? दक्षिण पासे संभला। ਤੇ ਪਹਾੜ ਪਾਸੇ? न्याहा। ਅੱਛਾ है बड़ा नुकुरे पीछे तसले माली। आगे आगे सामने आई। ਤਹਿਸੀਲ ਇਹਦੀ ਹੁਣ ਕਾਮੋਂ ਕੀ ਹੈ? तहसील कामों की। ਜ਼ਿਲ੍ਹਾ ਗੁਜਰਾਂਵਾਲਾ। ਪਾਕਿਸਤਾਨ ਤੋਂ ਪਹਿਲੇ ਦੀ ਤਹਿਸੀਲ ਹੈਗੀ ਸੀ ਗੁਜਰਾਂਵਾਲਾ, गुजरा। ਫਿਰ ਇਹਦੀ ਤਹਿਸੀਲ ਬਣ वंडो दी। ਥਾਣਾ ਵਾਂਡੋ ਸੀ, हाँ जी। ਤੇ ਫਿਰ ਇਹਦੀ ਤਹਿਸੀਲ ਬਣ ਗਈ ਕਾਮੋਂ ਕੀ। कामों की। ਹੁਣ ਵੀ ਤਹਿਸੀਲ ਇਹਦੀ ਕਾਮੋਂ ਕੀ ਹੈ। कामों की वही थी। ਇਹ ਸਿੱਖ ਜੱਟਾਂ ਦਾ ਔਲਖਾਂ ਦਾ ਪਿੰਡ ਸੀ? ये और खाना पेंटी। ਅੱਛਾ, हाँ जी। ਉਹਨਾਂ ਦੇ ਵਿੱਚੋਂ वही मालिक दे ਇਸ ਪਿੰਡ 'ਚ? ये पेंटी जा। ਅੱਛਾ, ਮਤਲਬ ਕਿ ਵੱਡਾ ਘਰ ਜਿਹੜਾ ਸੀ ਉਹ ਔਲਖਾਂ। ये और खा पेंटी और खाना बाजदा जी है। अली मोहम्मद और खदा। ਅੱਛਾ, अली मोहम्मद और खदा पेंट बाजदा जी। ਅਲੀ ਮੁਹੰਮਦ ਔਲਖ ਦਾ ਜਿਹੜਾ ਬਾਪ ਸੀ ਉਹ ਤੇ ਇਸਲਾਮ ਕਬੂਲ ਕਰ ਲਿਆ। ਪਹਿਲੇ ਇਹ ਸਿੱਖ ਸਨ ਅਲੀ ਮੁਹੰਮਦ ਕੇ ਜਿਹੜੇ ਸਨ ਵਾਲਦ? सारे ये जिन्ने भी जड़ते ਹਾਂਜੀ ये सिख ही मुसलमान हो रहे हिंदू ही। ਹਾਂਜੀ, ਬਿਲਕੁਲ ਸਹੀ ਹੈ। ਤੇ ਜਿਹੜਾ ਦੂਸਰਾ ਇੱਕ ਘਰ ਤੇ ਇੱਥੇ ਰਹਿ ਗਏ ਅਲੀ ਮੁਹੰਮਦ ਕਾ, ਤੇ ਜਿਹੜਾ ਦੂਸਰਾ ਇਹਨਾਂ ਦਾ ਭਰਾ ਸੀ ਉਹ ਸਿੱਖ ਹੀ ਰਹਿ ਗਿਆ ਤੇ ਉਹ ਇੰਡੀਆ ਚਲੇ ਗਿਆ ਪਾਕਿਸਤਾਨ ਤੋਂ ਬਾਅਦ। ਖਾਨਦਾਨ ਤੇ ਇੱਕ ਹੀ ਸੀ ਨਾ? एक ही थी। ਆਹੋ, वो इंडिया चले गए, ये अपने थे। ਇਹ ਇੱਥੇ ਰਹਿ ਗਏ। ਘਰ ਇੱਕ ਸੀ, ਟੱਬਰ ਇੱਕ ਹੀ, ਖਾਨਦਾਨ ਇੱਕ ਹੀ ਸੀ। इको खाना दी टब्बरी कोई दी है। ਅੱਛਾ ਜੀ। ਇੱਥੇ ਹੁਣ ਗੁਰਦੁਆਰਾ ਵੀ ਖਤਮ ਹੋ ਗਿਆ ਹੈ। गुरुद्वारे खत्म हो गया। ਜਿਹੜੇ ਸਿੱਖਾਂ ਦੇ ਪੁਰਾਣੇ ਘਰ ਸਨ ਉਹ ਵੀ ਖਤਮ वो ਹੋ भी ਗਏ, मुक गए, सब मुक गए। हुन नवे पे हैं दुनिया ਨਵੇਂ में। ਬਣ ਗਏ। ਇਸੇ ਤਰ੍ਹਾਂ ਹੀ ਜਿਸ ਟਾਈਮ ਪਾਕਿਸਤਾਨ ਹਿੰਦੁਸਤਾਨ ਬਣਿਆ ਉਸ ਵਕਤ ਤੁਹਾਡੀ ਉਮਰ ਕਿੰਨੀ ਸੀ? उम्र साडी 26 साल। ਕਿਆ ਹੋਇਆ ਸੀ ਤੁਹਾਡਾ ਉੱਥੇ इथे आगे होया है। ਕਿ ਉਦੋਂ ਸ਼ਾਦੀ ਲੇਟ ਕਰਦੇ ਸਨ? लेट कर दे दे। ਇੰਡੀਆ 'ਚ ਤੁਹਾਡਾ ਕਿਹੜਾ ਪਿੰਡ ਸੀ? बिसनपुरा पेंटी साडा छोटा जा। ਉਹਦੇ ਨਾਲ ਨਾਲ ਕਿਹੜੇ ਪਿੰਡ ਸਨ? ਉਹਦੇ ਨਾਲ ਕਾਨਗੜ ਹੈ ਜੀ। ਅੱਛਾ। ਗਾਜੀਪੁਰ, ਬੰਮਣਾ, ਨਮਾਦੇ। ਨਮਾਦੇ? ਅੱਗੇ ਸਾਤੋਂ ਸ਼ਹਿਰ ਸਮਾਣਾ ਦੀ ਜਿਹੜਾ ਪੁਰਾਣਾ ਸ਼ਹਿਰ ਆ। ਕਿਹੜਾ ਸੀ? ਸਮਾਣਾ। ਸਮਾਣਾ। ਹਾਂ ਜੀ। ਠੀਕ ਹੈ, ਐਸੇ ਸਾਡੇ ਰਵੇ ਸਹੀ। ਤਹਿਸੀਲ ਕਿਹੜੀ ਸੀ ਤੁਹਾਡੇ ਪਿੰਡ ਦੀ? ਹੈ ਤੁਹਾਡੇ ਪਿੰਡ ਦੀ ਤਹਿਸੀਲ ਕਿਹੜੀ ਸੀ ਉਦੋਂ? ਢੋਡੇ। ਢੋਡੇ? ਹਾਂ, ਅੱਛਾ। ਤਹੀਰ ਢੋਡੇ। ਜ਼ਿਲ੍ਹਾ ਕਿਹੜਾ ਸੀ? ਜਿਹੜਾ ਰਿਆਸਤ ਪਟਿਆਲਾ। ਰਿਆਸਤ ਪਟਿਆਲਾ। ਪਿੰਡ ਦੇ ਵਿੱਚ ਮੁਸਲਮਾਨ ਕਿੰਨੇ ਕੁ ਸਨ ਤੇ ਮੁਸਲਮਾਨ ਚੋਖੇ ਦੇ ਚਾਰ ਘਰ ਸਿੱਖਾਂ ਦੇ ਤੇ ਬਸ। ਮੁਸਲਮਾਨ ਚੋਖੇ ਸਨ? ਹਾਂ ਜੀ। 4 ਘਰ ਸਿੱਖਾਂ ਦੇ ਸਨ? ਚਾਰ ਘਰ ਸਿੱਖਾਂ ਦੀ, ਇੱਕ ਘਰ ਚੂੜਿਆਂ ਦਾ ਦੀ, ਕੋਈ 15 ਘਰ ਦੇ ਚਮੈਰਾਂ ਦੇ। ਅੱਛਾ, ਚੂੜਿਆਂ ਦਾ ਇੱਕ, ਇੱਕੋ ਘਰ ਦੀ ਚੂੜਿਆਂ ਦਾ। 15 ਘਰ ਚਮਾਰਾਂ ਦੇ ਸਨ? ਹਾਂ ਜੀ। ਠੀਕ ਹੈ। ਚਾਰ ਘਰ ਸਿੱਖਾਂ ਦੇ ਤੇ। ਹੈ ਜੀ। ਹਿੰਦੂਆਂ ਦੇ ਕਿੰਨੇ ਕੁ ਸਨ? ਹਿੰਦੂਆਂ ਦਾ ਕੋਈ ਘਰ ਨਹੀਂ ਦੀ, ਚਾਰੇ ਘਰ ਸਿੱਖਾਂ ਦੇ ਤੇ। ਠੀਕ ਹੈ। ਤੁਹਾਡੀ ਬਰਾਦਰੀ ਕਿਹੜੀ ਹੈ? ਰਾਜਪੂਤ? ਰਾਜਪੂਤ ਸਾਡੀ ਜਿੰਨੇ ਵੀ ਘਰ ਦੇ ਸਾਰੇ ਸਭ ਰਾਜਪੂਤ ਨੇ। ਰਾਜਪੂਤਾਂ ਤੋਂ ਇਲਾਵਾ ਹੋਰ ਮੁਸਲਮਾਨਾਂ ਦਾ ਉੱਥੇ ਕਿਹੜਾ ਘਰ ਉਹ ਸੀ? ਤੇਲੀਆਂ ਦਾ ਘਰ ਸੀ। ਅੱਛਾ। 5 ਘਰ ਫਕੀਰਾਂ ਦੇ ਤੇ, ਉਹ 2 ਘਰ ਬਾਣੀਆਂ ਦੇ ਤੇ। ਬਾਣੀਏ? ਬਾਣੀਏ ਉਹ ਵੀ ਮੁਸਲਮਾਨ ਸਨ? ਨਹੀਂ, ਹਿੰਦੂ ਦੇ ਹੋ, ਹਿੰਦੂ ਬਾਣੀ। ਜਿਹੜਾ ਤੁਹਾਡਾ ਪਿੰਡ ਸੀ ਉੱਥੇ ਕਿੰਨੇ ਕੁ ਖੂਹ ਸਨ? ਖੂਹਾਂ ਦੀ ਵਾਹੀ ਹੁੰਦੀ ਸੀ ਉਸ ਵਕਤ? ਉਹ ਖੂਹਾਂ ਦੀ ਬਾਈ ਹੁੰਦੀ ਜੀ। ਕੀ ਨਾਂ ਸਨ ਖੂਹਾਂ ਦੇ? ਤੁਹਾਨੂੰ ਯਾਦ ਹੈ ਕੁਛ? ਕੋਈ ਖੂਹਾਂ ਖਾਣਾ ਮੈਨੂੰ ਨਹੀਂ ਖਿਆਲ।
ਤੁਹਾਡੀ ਕਿੰਨੀ ਪੈਲੀ ਸੀ ਉੱਥੇ ਇੰਡੀਆ 'ਚ? ਹੈ ਜੀ ਇੰਡੀਆ 'ਚ ਇਹ ਪਈ ਤਾਂ ਸਾਡੀ 90 ਵਿਗੇ ਦੀ 90 ਵਿਗੇ 45 ਕਿਲੇ। ਹਾਂ ਜੀ ਅੱਛਾ ਜੀ 90 ਵਿਗੇ ਦੀ। ਅੱਛਾ ਇੱਥੇ ਸਾਡੇ ਕੋਲ ਆਈ 8 ਕਿਲੇ 90 ਕਿਲੇ। ਹਾਂਜੀ 7-8 ਕਿਲੇ ਆਏ ਨੇ। ਮਤਲਬ 45 ਕਿਲਿਆਂ ਦੇ 7-8 ਕਿਲੇ ਪਏ ਹਾਂ ਆ। ਜੀ ਬਾਕੀ ਸਾਡੇ ਅੱਬੇ ਉਹਦੀ ਕਹਿਣ ਲੱਗੇ ਉਹ ਪਰ ਪਿਛੇ ਮੁੜ ਜਾਣਾ ਹੈ। ਵਾਪਸ ਇੰਡੀਆ ਚਲੇ ਜਾਣਾ ਹੈ? ਹਾਂ ਜੀ ਅੱਛਾ। ਤੁਸੀਂ ਤਾਂ ਗੋ ਹੀ ਨਹੀਂ ਕੀਤਾ। ਅੱਛਾ ਹਾਂ ਜੀ ਅੱਛਾ। ਉਹ ਜਿਹੜੇ ਜੁੰਟਾ ਚੋਰ ਦੇ ਹਾਂ ਇਹ ਹੀ ਲੈ ਦੂਗੇ। ਯੂੰਡਾ ਵਾਲੇ ਚੋਰਾਂ ਨੇ ਕੰਮ ਪਾ ਦਿੱਤਾ। ਚੋਰਾਂ ਦੇ ਕੰਮ ਪਾਦਾ ਵਿਹਲੇ ਹੋ ਗਏ। ਕੁਰਬਾਨੀਆਂ ਦੇ ਕੇ ਆਏ ਤੇ ਇੱਥੇ ਚੋਰਾਂ ਦੇ ਹੱਥੇ ਚੜ ਗਏ ਅੱਗੋਂ। ਜਾਂ ਕੋਈ ਚੋਰਾਂ ਦੇ ਹੱਥ ਚੜ ਕੇ ਪਿੰਡ ਦੇ ਨਾਲ ਦੀ ਸੀ ਸਾਡੀ। ਅੱਛਾ ਪਿੰਡ ਦੇ ਨਾਲ ਵੀ ਸੀ ਹਾਂ ਜੀ ਤੇ ਬਾਕੀ ਪੈਲੀ ਜਿਹੜੀ ਇਹ ਲਹਿੰਦੇ ਤੇ ਪਹਾੜ ਦੀ ਨੁੱਕਰ 'ਚ। ਇਹਦੇ ਹੀ ਹੈ। ਠੀਕ ਹੈ ਤੇ ਤੁਹਾਡੇ ਘਰ ਪਿੰਡ 'ਚ ਕਿੱਥੇ ਕਰਕੇ ਸਨ? ਆ ਪਿੰਡ ਆ ਗਿਆ ਹਾਂ ਜੀ। ਇਹ ਸਾਡੇ ਮਕਾਨ ਨੇ। ਅੱਛਾ ਜੀ ਹੈ ਜੀ ਹਾਂਜੀ ਇਹ ਵੱਡੀ ਢਾਬ ਹੈ ਨਾਲ। ਅੱਛਾ ਨਾਲ ਵੱਡੀ ਢਾਬ ਕਈ ਕਿੱਲਿਆਂ 'ਚ। ਘਰ ਦੇ ਨਾਲ ਵੱਡੀ ਢਾਬ ਵੱਡਾ ਛੱਪੜ ਸੀ। ਵੱਡਾ ਛੱਪੜ ਦੀ ਇਹ ਪਾਸੇ ਡੇਰਾ ਦੀ ਸਾਧੂ ਦਾ ਡੇਰਾ ਸੀ ਨਾਲ। ਹਾਂ ਜੀ ਵੱਡਾ ਡੇਰਾ ਸੀ ਪਿੰਡ ਦਾ ਡੇਰਾ ਸੀ। ਹੋ ਸਾਧੂ ਦਾ ਬੈਠਾ ਸੀ। ਅੱਛਾ ਜੀ ਬੜਾ ਲੰਮਾ ਚੌੜਾ ਬਹੁਤ ਸੀ ਉੱਥੇ ਕੋਈ ਜਿਵੇਂ ਇੱਥੋਂ ਆਪਾਂ ਜਾਈਏ 2 ਕਿੱਲੇ ਐਡਾ ਵੱਡਾ ਬੋਰਡ ਸੀ। ਏਡਾ ਬੜਾ ਹੈ। ਉਰੇ ਜਾਣ ਲੱਗੀ ਇੱਥੋਂ ਅੱਗੇ ਚੱਲਦੀ ਇੱਥੋਂ ਅੱਗੇ ਚੱਲਦੀ ਇੱਥੋਂ ਅੱਗੇ ਚੱਲਦੀ ਪਿੰਡ ਤੋਂ ਚੜ੍ਹਦੇ ਪਾਸੇ। ਬੋਰਡ ਪਿੰਡ ਦੇ ਚੜ੍ਹਦੇ ਪਾਸੇ ਸੀ। ਹਾਂ ਜੀ ਚੜ੍ਹਦੇ ਪਾਸੇ ਨਾ ਖੈਮਾ। ਅੱਛਾ। ਉੱਥੇ ਫਕੀਰਾਂ ਦੇ ਘਰ ਸਨ। ਇੱਕ ਘਰ ਘਮਿਆਰਾਂ ਦਾ ਸੀ। ਅੱਛਾ ਜੀ ਜਿਹੜਾ ਤੁਹਾਡਾ ਘਰ ਸੀ ਉਹ ਪਿੰਡ ਦੇ ਫਿਰ ਕਿਹੜੇ ਪਾਸੇ? ਪਹਾੜ ਪਾਸੇ ਜੀ। ਦੱਖਣ ਪਾਸੇ। ਹਾਂ ਜੀ ਇਹ ਪਾਸੇ ਹੈ ਜੀ। ਤੁਹਾਡੇ ਘਰ ਦੇ ਨਾਲ ਕਿਹਦੇ ਘਰ ਸਨ? ਹਮਸਾਏ ਕਿਹੜੇ ਸਨ ਤੁਹਾਡੇ? ਉਹੀ ਫਕੀਰਾਂ ਦੇ ਘਰ ਤੇ ਸਭ ਭੁੱਲ ਗਏ। ਇੱਕ ਵਾਰ ਸ਼ਾਦੀ ਤੇ ਜਿਹੜਾ ਉਹਨਾਂ ਦਾ ਵੱਡਾ ਅੱਛਾ ਉਹ ਯਾਦ ਹੈ ਬਸ। ਉਹਦਾ ਨਾਂ ਫਕੀਰਾਂ ਦਾ ਵੱਡਾ ਜਿਹੜਾ ਸੀ ਸ਼ਾਦੀ ਨਾਮ ਸੀ ਉਹਦਾ। ਸ਼ਾਦੀ ਦੀ। ਉਹਦੀ ਕਿੰਨੀ ਕੁ ਉਮਰ ਉਹ ਸੀ? ਤਾਂ ਕਾਫੀ ਉਮਰ ਦੀ ਹੋਈ ਤਾਂ। ਵਡੇਰਾ ਸੀ। ਹਾਂ ਬਰੇਦਾ। ਹੋਰ ਕਿਹੜਾ ਗੁਆਂਢੀ ਸੀ ਤੁਹਾਡਾ ਫਕੀਰਾਂ ਤੋਂ ਇਲਾਵਾ? ਤੇ ਆਪਣੇ ਜਾਤੀ ਘਰ ਹੀ ਦੇ। ਪੱਕਾ ਕਿਹਦਾ ਘਰ ਸੀ? ਸਾਡੇ ਤਾਂ 2 ਮਕਾਨ ਜਿਹੜੇ ਬਾਸ਼ੀ ਪੱਕੇ ਦੇ। ਅੱਗੇ ਫਿਰ ਸਭ ਕੱਚੇ ਹੀ ਦੇ। ਅੱਛਾ ਤੁਹਾਡੇ ਪੱਕੇ ਸਨ ਮਕਾਨ? ਸਾਡੇ ਪੱਕੇ ਕਿੰਨਾ- ਮਕਾਨ ਦੇ ਸਿੱਖਾਂ ਦੇ ਵੀ ਪੱਕੇ ਮਕਾਨ ਦੇ। ਸਿੱਖਾਂ ਦੇ ਵੀ ਪੱਕੇ ਮਕਾਨ ਸਨ। ਪੱਕੇ ਮਕਾਨ ਦੇ। ਅੱਛਾ ਹੋਰ ਕਿਹਦਾ ਪੱਕਾ? ਨਹੀਂ ਹੋਰ ਵੀ ਸਾਡੇ ਜਿਹੜੇ ਰਾਜਪੂਤ ਦੇ ਉਹਨਾਂ ਦੇ ਵੀ ਵਿੱਚ ਪੱਕੇ ਮਕਾਨ ਦੇ। ਅੱਛਾ ਤੁਹਾਡੇ ਘਰ ਦੀ ਕੀ ਨਿਸ਼ਾਨੀ ਸੀ? ਨਿਸ਼ਾਨੀ ਸਾਡੇ ਦੀ ਹਾਂਜੀ ਯਾਦ ਕਿ ਆ ਹੁਣ ਸਾਡੀ ਗਲੀ ਜਾ ਰਹੀ ਹੈ। ਅੱਛਾ ਜੀ ਆ ਗਈ ਹਾਂਜੀ। ਸਾਡੇ ਘਰ ਸੇ ਜਾ ਕੇ ਵੱਡੀ ਸੀ। ਤੁਹਾਡੀ ਹਵੇਲੀ ਕਿੱਥੇ ਕਰਕੇ ਹੁੰਦੀ ਸੀ? ਘਰਾਂ ਦੇ ਵਿੱਚੇ। ਸਿੱਖਾਂ ਦੇ ਨਾਮ ਤੁਹਾਨੂੰ ਯਾਦ ਕਿਹੜੇ ਸਿੱਖ ਸਨ ਜਿਹੜੇ ਉੱਥੇ ਰਹਿੰਦੇ ਸਨ? ਇੱਕ ਦੇ ਕਪੂਰ ਸਿੰਘ, ਇੱਕ ਲਛਮਣ, ਹਾਂ ਇੱਕ ਮਾਘ ਸੂ, ਇੱਕ ਭਗਵਾਨ ਸੂ, ਇੱਕ ਕਰਤਾਰ ਸੂ। ਅੱਛਾ ਕਰਤਾਰ ਸਿਓ ਤੇ ਭਗਵਾਨ ਸਿਓ ਦੋਵੇਂ ਭਲਵਾਨ ਸਨ। ਭਗਵਾਨ ਆਦਮੀ ਦੇ ਮੰਨੇ ਤੇ ਮੰਨੇ। ਮੰਨੇ ਤੋਂ ਮੰਨੇ। ਅੱਛਾ ਇਹ ਜਵਾਨ ਦੇ ਛੱਡੀਆਂ ਵਰਗੇ ਚੰਗੀ ਬੜੀ ਉਮਰ ਦੀਆਂ ਸੀ। ਐ ਬਾਲ ਜਿਹੜੀ ਬੰਦੀ ਤੂੰ ਨਾ ਲੈਣਾ ਹਾਂਜੀ ਉਹ ਹਰ ਵਕਤ ਬਲਮ ਚਾੜ ਕੇ ਰੱਖਦਾ ਜੀ। ਜਿਹੜਾ ਕਰਤਾਰ ਸੂ ਦੀ ਬਰਛਾ ਚਾੜ ਕੇ ਰੱਖਦਾ ਜੀ। ਐ ਕਰਤਾਰ ਸਿਓ ਹਰ ਵਕਤ ਬਲਮ ਜਿਹੜੀ ਹੈ ਨਾ ਉਹ ਡਾਂਗ ਨੂੰ ਚਾੜ ਕੇ ਰੱਖਦਾ ਚਾੜ ਸੀ। ਕੇ ਰੱਖਦਾ। ਉਹਨੇ ਕਰਤਾਰ ਸੂ ਨੇ ਮਾਰੇ ਤੇ ਪਹਿਲੇ ਫੌਜ ਦੇ ਵਿੱਚ ਹੀ ਉਹ ਅੱਛਾ ਉਹਨੇ ਆ ਕੇ ਦੁਸ਼ਮਣ ਮਾਰੇ ਸਨ। ਅੱਛਾ ਪਿੰਡ ਆਪਣੇ ਸੀ? ਹਾਂ ਜੀ ਪਿੰਡ 'ਚ ਜਾਂ ਬਾਹਰ? ਬਾਹਰ ਲਾਮੇ। ਅੱਛਾ ਆਪਣੇ ਪਿੰਡ ਦਾ ਸਾਡਾ ਅੰਜ ਸੀ। ਅੰਜ ਇੱਕ ਮੁੱਠ। ਇੱਕ ਮੁੰਡਾ ਚੂੜੇ ਵੀ ਚਮਾਰ ਵੀ ਹਾਂਜੀ ਮੁਸਲਮਾਨ ਵੀ ਅੱਛਾ ਸਿੱਖ ਵੀ ਅੱਛਾ ਹੈ ਜੀ। ਜੇ ਕੋਈ ਤਾਂ ਵੱਧਤਾ ਉਹ ਸਾਰੇ ਪਿੰਡ ਨੇ ਕਹਿਣਾ ਕੋਈ ਮੱਝ ਗਾਂ ਮਾਰ ਗਈ ਸੀ। ਅੱਛਾ ਐ ਜੀ ਸਾਡਾ ਪਿੰਡ ਅੰਜ ਭਰਾਵਾਂ ਤਰ੍ਹਾਂ ਇੰਜ ਜਿਹੜਾ ਇੱਕ ਮੁੱਠ ਕੋਈ ਫਰਕ ਨਹੀਂ। ਇੱਕ ਮੁੱਠ ਅੱਛਾ ਇਹਨਾਂ ਪਿਆਰ ਸੀ। ਇੰਨਾ ਪਿਆਰ ਸੀ ਸਾਡੇ ਪਿੰਡ ਦਾ। ਇੱਕ ਮੁੱਠ ਮਾਦੇ ਤੇ ਅੱਜ ਤੇ ਇੱਕ ਘਰ 'ਚ ਸਲੂਕ ਕੋਨੀ। ਉਦੋਂ ਸਾਰਾ ਪਿੰਡ ਕੋਈ ਹਿੰਦੂ ਆ ਕੋਈ ਸਿੱਖ ਆ ਵੀ ਮੁਸਲਮਾਨ ਵੀ ਹਾਂ ਚੂੜੇ ਚਮਾਰ। ਹਾਂ ਹਾਂ ਜਿਸ ਮੌਕੇ ਅਸੀਂ ਉੱਠ ਕੇ ਸਮਾਣੇ ਆਏ ਨਾ ਹਾਂਜੀ ਹੱਲਾ ਪਿਆ ਹਾਂਜੀ ਸਿੱਖਾਂ ਦਾ। ਹਾਂਜੀ ਉਦੋਂ ਸਿੱਖ ਬੱਕਰਾ ਚੱਕ ਕੇ ਲੈ ਗਏ। ਅੱਛਾ ਹੈ ਜੀ ਚੋਖੇ ਦੇ ਨਾ ਤੇਲੀਆਂ ਦਾ ਬੱਕਰਾ ਚੱਕ ਕੇ ਲੈ ਗਏ। ਐ ਪੇਂਟਿੰਗ ਮਾਦੇ ਮੈਂ ਇੱਥੋਂ 3 ਕਮੀਜ਼ ਦਾ ਸਹੀ। ਜਾਨ ਬਣਾਉਂਦੇ ਹਰ ਮੁੰਡੇ ਨੂੰ ਪਿੰਡ 'ਚ ਪਾਲਦੇ ਹੁੰਦੇ ਤੇ। ਅੱਛਾ ਜਿੰਨੇ ਵੀ ਪਾਲਦੇ ਹੁੰਦੇ ਜਿਹੜਾ ਵੱਡਾ ਜ਼ਿਮੀਂਦਾਰ ਹੋਣਾ ਉਹਨੇ ਪਿੰਡ ਦਾ ਮੁੰਡੇ ਨੂੰ ਪਾਲਣਾ ਹੈ ਭਾਵੇਂ ਕਿਸੇ ਦਾ ਵੀ ਮਜ਼ਹਬ ਦਾ। ਹੈ ਜੀ ਭਾਵੇਂ ਕੋਈ ਮੌਜੂਦ ਹੈ। ਬੜੀ ਗੱਲ ਉਹ ਕਹਿੰਦੇ ਪਿੰਡ ਦਾ ਰੰਗ ਹੈ।
क्या ही बात है। ਹੈ ਜੀ ਜਿਹੜੇ 24 ਆਦਮੀ ਦੇ ਹੈ ਜੀ ਇੱਕ ਚੂੜੇ ਦੀ ਧੀ ਹੈ अच्छा ਚੋਰ ਦੀ ਘੋੜੀ ਤੇ ਚੜਿਆ ਆ ਰਿਹਾ अच्छा ਉਹਨੇ ਆ ਪੁੱਤਰ ਜਾਣਾ ਉਹਨੂੰ ਆਖਣਾ ਆ ਇਹਦੇ ਤੇ ਬੈਠ ਬੇਟਾ चौधरी ने चूड़े दी धी ਨੂੰ ਕਹਿਣਾ ਘੋੜੀ ਤੇ ਤੂੰ ਬਹਿ ਜਾ। ਤੂੰ ਬਹਿ ਜਾ ਮੇਰੀ ਬੇਟੀ ਹੈ अच्छा ਉਹ ਵਕਤ ਦੀ अच्छा ਹੁਣ ਜਿਹਦੀ ਧੀ ਹੈ ਉਹਦੀ ਉਹ ਧੀ ਹੈ जी ਦੂਜੇ ਦੀ ਕੋਈ ਸ਼ੈ ਨਹੀਂ ਲੱਗਦੀ। ਅਸਲ 'ਚ ਪਤਾ ਕੀ ਗੱਲ ਹੈ, ਜਦੋਂ ਰਿਜ਼ਕ ਹਲਾਲ ਪੇਟ 'ਚ ਜਾਏਗਾ ਨਾ ਤੇ ਫਿਰ ਨੇਕੀ ਅਛਾਈ ਦੀਆਂ ਤੇ ਭਲਾਈ ਦੀਆਂ ਗੱਲਾਂ ਰਹਿਣਗੀਆਂ। ਜਦੋਂ ਰਿਜ਼ਕ ਪੇਟ 'ਚ ਹਲਾਲ ਹੀ ਨਾ ਜਾਏਗਾ ਉਦੋਂ ਫਿਰ ਉਹ ਗੱਲਾਂ ਵੀ ਅਛਾਈ ਵਾਲੀਆਂ ਨਹੀਂ ਰਹਿਣਗੀਆਂ। ਜਦੋਂ ਆ ਗਈ ਨਾ ਤੁਰਕਾਂ ਦੀ ਫੌਜ ਹਾਂਜੀ, ਤੁਹਾਨੂੰ ਫੇਰ ਪਤਾ ਲੱਗੇਗਾ ਬਲਕਿ ਤੁਰਕ ਚੰਗੇ ਬੰਦੇ ਨੇ। ਉਹ ਅਸਲ ਚੀਜ਼ ਅਸਲ ਮੁਸਲਮਾਨ ਉਹ ਨੇ ਜਿਹਨੇ 7 ਸਦੀਆਂ ਬਾਦਸ਼ਾਹੀ ਕੀਤੀ ਹੈ ਉਸੇ ਇੱਕੋ ਘਰ ਨੇ ਉਹ ਸੈਯਦ ਨੇ ਹਾਂ ਐ ਨੇ ਹੋਰ ਕੋਈ ਚੀਜ਼ ਹਾਂਜੀ, ਉਹ ਦੱਸਾਂਗੇ ਤੁਹਾਨੂੰ ਜੰਗ ਲੜ ਕੇ ਵੀ ਕਿਵੇਂ ਜੰਗ ਲੜਦੇ ਆ। ਮੈਂ ਕਿਹਾ ਤੁਸੀਂ ਕਹਿੰਦੇ ਹੋ ਕਿ ਤੁਰਕਾਂ ਵਾਲਾ ਨਿਜ਼ਾਮ, ਉਹ ਆ ਗਿਆ ਤੇ ਮੁਸਲਮਾਨ ਹੋ ਜਾਣਗੇ। ਅਸਲ ਗੱਲ ਇਹ ਆ ਕਿ ਉਹਨਾਂ ਤੁਰਕਾਂ ਨੇ ਉਹੋ ਹੀ ਨਿਜ਼ਾਮ ਲਿਆਂਦਾ ਜਿਹੜਾ ਸੋਹਣੇ ਨਬੀ ਨੇ ਲਿਆਂਦਾ ਤੇ ਸੋਹਣੇ ਨਬੀ ਦੇ ਯਾਰਾਂ ਨੇ ਲਿਆਂਦਾ। ਉਹ ਨਿਜ਼ਾਮ ਦੇ ਉੱਤੇ ਅਮਲ ਕਰਦੇ ਰਹੇ ਨੇ। ਹਾਂਜੀ, ਉਹ ਨਿਜ਼ਾਮ ਦੇ ਉੱਤੇ ਅਮਲ ਕਰਦੇ ਨੇ, ਉਸ ਤਰੀਕੇ ਤੇ ਚੱਲਦੇ ਰਹੇ ਨੇ ਜਿਹੜਾ ਤੇ ਤਰੀਕੇ ਤੇ ਸਹਾਬਾ ਚੱਲਦੇ ਰਹੇ ਨੇ ਸਹਾਬਾ ਚੱਲਦੇ ਰਹੇ ਤੇ ਇਸੇ ਵਾਸਤੇ ਤੁਰਕ ਜਿਹੜੇ ਨੇ ਉਹ ਕਾਮਯਾਬ ਹੋ ਗਏ। ਸਾਡੇ ਅੰਦਰ ਇਤਫਾਕ ਨਾ ਰਹਿਣ ਦੀ ਵਜ੍ਹਾ, ਸਾਡੇ ਪਰੇਸ਼ਾਨੀਆਂ ਵਧਣ ਦੀ ਵਜ੍ਹਾ ਇਹੋ ਹੀ ਹੈ, ਅਸੀਂ ਨਬੀ ਦੇ ਤਰੀਕੇ ਨੂੰ ਛੱਡ ਦਿੱਤਾ, ਸਹਾਬਾ ਦੇ ਤਰੀਕੇ ਨੂੰ ਛੱਡ ਦਿੱਤਾ। ਸਿਰਫ ਇਸੇ ਵਾਸਤੇ ਅਸੀਂ ਪਰੇਸ਼ਾਨ ਹਾਂ। ਜੂ ਹੀ ਅਸੀਂ ਹਰਾਮ ਹਲਾਲ ਦੀ ਪਹਿਚਾਨ ਕਰਾਂਗੇ, ਪਿਆਰੇ ਨਬੀ ਦੇ ਤਰੀਕੇ ਨੂੰ ਸਮਝਾਂਗੇ ਤੇ ਸਹਾਬਾ ਦੇ ਤਰੀਕੇ ਨੂੰ ਸਮਝਾਂਗੇ, ਜਿਸ ਤਰ੍ਹਾਂ ਸਹਾਬਾ ਨੇ ਜ਼ਿੰਦਗੀ ਗੁਜ਼ਾਰੀ ਹੈ, ਫਿਰ ਉਹ ਬਹਾਰਾਂ ਜਿਹੜੀਆਂ ਨੇ ਪੈਦਾ ਹੋ ਸਕਦੀਆਂ। ਹੁਣ ਜਿਹੜਾ ਨਾ ਲੁੱਟ ਮਾਰ ਦਾ ਜ਼ਮਾਨਾ ਆ, ਸਭ ਚੋਰਾਂ ਦਾ। ਚਲੋ ਅੱਲਾ ਖੈਰੋਫੀਅਤ ਰੱਖੇ। ਹਾਂਜੀ, ਜਿਸ ਟਾਈਮ ਅਵਤਾਰ ਸਿੰਘ ਸੀ ਉਹ ਆਪਣੇ ਇਲਾਕੇ ਦੇ ਵਿੱਚ ਮੰਨਿਆ ਤੰਨਿਆ ਭਲਵਾਨ ਸੀ। ਮੰਨਿਆ ਤੰਨਿਆ ਭਲਵਾਨ ਦੀ ਉਹ। ਅੱਛਾ, ਉਸ ਇਲਾਕੇ ਦੇ ਵਿੱਚ ਕਿਹੜਾ ਹੋਰ ਭਲਵਾਨ ਸੀ ਜਿਹੜਾ ਮੰਨਿਆ ਤਮੰਨਿਆ ਸੀ? ਅਸੀਂ ਜ਼ਿਆਦਾ ਨਹੀਂ ਜਾਣਦੇ ਕਿਸੇ ਨੂੰ। ਅੱਛਾ ਇੱਕ ਦੀ ਸਾਡੇ ਛੰਨਾ ਦਰਬਾਰਾ, ਅੱਛਾ ਉਹਦੀ ਮੰਨਿਆ ਭਲਵਾਨਿਆ। ਅੱਛਾ, ਇਹ ਕਿਹ ਦੀ ਮੰਨਿਆ ਭਲਵਾਨਿਆ। ਛੰਨਾ ਦਾ ਦਰਬਾਰਾ ਸਿੰਘ ਹਾਂ, ਸੀ। ਦਰਬਾਰਾ ਦੀ ਦਰਬਾਰਾ ਸਿੱਖ। ਦਰਬਾਰਾ ਸਿੱਖ ਸੀ। ਹਾਂ ਜੀ, ਉਹ ਮਸ਼ਹੂਰ ਸੀ ਉਹ ਵੀ। ਅੱਛਾ, ਤੇ ਉਧਰੋਂ ਇਹ ਕਰਤਾਰ ਸਿੰਘ ਸੀ। ਹਾਂ ਜੀ, ਕਿੰਨੀ ਕੁ ਦੇਰ ਪਹਿਲੇ ਪਤਾ ਲੱਗ ਗਿਆ ਤੁਹਾਨੂੰ ਪਾਕਿਸਤਾਨ ਹਿੰਦੁਸਤਾਨ ਬਣ ਗਿਆ? ਪਤਾ ਤਾਂ ਉਦੋਂ ਲੱਗਿਆ ਜਿਵੇਂ ਪੂਰਾ ਇੱਕ ਨਕਸ਼ੇ ਹੁੰਦਾ ਪਿੰਡ, ਉੱਥੇ ਪਿਆ ਨਾ ਕਾਫਲਾ। ਕਿਹੜਾ ਪਿੰਡ ਜੀ? ਨਕਸ਼ੇ ਨਕਸ਼ੇ ਨਕਸ਼ੇ। ਅੱਛਾ ਜੀ, ਉਹਨੂੰ ਲੱਗੇ ਨਾ ਮਾਨ ਸਾਰੇ ਪਿੰਡ ਨੂੰ। ਉੱਥੇ ਮੁਸਲਮਾਨ ਸਨ। ਉੱਥੋਂ ਪਤਾ ਲੱਗਿਆ ਵੀ ਉਹ ਪਿੰਡ ਨੂੰ ਤਾਂ ਪੈ ਗਏ ਤੇ ਮੇਰਾ ਅੱਬੇ ਉਹਦੀ ਹਾਲ ਬਹੁਤੇ ਫਿਰਦੇ ਨੇ। ਅੱਛਾ, ਪਿੰਡ ਨਾਲ ਦਾ ਪਿੰਡ ਸੀ, ਉੱਥੇ ਵੱਢਣਾ ਸ਼ੁਰੂ ਕਰ ਦਿੱਤਾ ਤੇ ਫਿਰ ਤੁਹਾਡੇ ਉੱਠ ਕੇ ਸਮਾਣੇ ਆ ਗਏ। ਸਮਾਣੇ? ਇੱਥੇ ਕਾਫਲਾ ਇਕੱਠਾ ਹੋਇਆ ਸਮਾਣੇ ਸ਼ਹਿਰ ਦੇ ਵਿੱਚ। ਸਮਾਣਾ ਸ਼ਹਿਰ? ਸ਼ਹਿਰ ਹੈ ਸਮਾਣਾ। ਅੱਛਾ ਹਾਂ ਜੀ, ਬੜਾ ਪੁਰਾਣਾ। ਅੱਛਾ, ਮਤਲਬ ਕਿ ਤੁਹਾਡੇ ਵਾਲਦ ਨੇ ਉਸੇ ਟਾਈਮ ਫਿਰ ਹਾਲ ਛੱਡ ਕੇ ਪਿੰਡ ਨੂੰ ਆ ਗਏ? ਉਦੋਂ ਵੀ ਸਾਰਾ ਪਿੰਡ ਉੱਠ ਕੇ ਸਮਾਣੇ ਨੂੰ ਆ ਗਿਆ ਉਸੇ ਦਿਨ ਹੀ? ਉਸੇ ਦਿਨ ਹੀ ਸਭ ਪਿੰਡ ਉੱਠ ਗਏ। ਅੱਛਾ, ਕੋਈ ਕਹੇ ਗੱਡੇ ਸਾਡੇ ਪਿੰਡ ਦੇ ਵੀ ਘਿਰ ਗਏ ਤੇ ਰਾਹ 'ਚ। ਅੱਛਾ, ਘੇਰ ਦੇ ਤੇ। ਸਿੱਖਾਂ ਨੇ ਘੇਰ ਲਏ? ਹਾਂ ਜੀ, ਅੱਛਾ। ਉਹ ਨਿਕਲ ਆਏ ਤੇ। ਅੱਛਾ, ਉਦੋਂ ਸਾਤੋਂ ਇੰਨਾ ਕੁ ਦੀ ਨਾ ਜਿਉਂ ਇੱਥੋਂ ਕੋਈ 3 ਮੀਲ ਹੋਵੇ 4 ਮੀਲ ਵਾਲਾ ਸਮਾਣਾ ਸ਼ਹਿਰ ਦੀ ਜਿਹੜਾ ਵੱਡਾ। ਅੱਛਾ, ਮਤਲਬ ਕਿ ਉੱਥੇ ਫਿਰ ਤੁਹਾਡਾ ਜਿਹੜੇ ਨਾ ਇਕੱਠੇ ਉੱਥੇ ਹੋਏ? ਕਾਫਲੇ ਇਕੱਠੇ ਹੋਏ ਨੇ, ਫਿਰ ਉੱਥੋਂ ਕਾਫਲਾ ਪਿਆ ਸਾਡਾ ਇੱਧਰ ਨੂੰ ਪਾਕਿਸਤਾਨ ਨੂੰ। ਕਹਿੰਦੇ ਇੱਥੇ ਮਾਰ ਦੇਣਗੇ, ਇੱਥੇ ਮਾਰ ਦੇਣਗੇ। ਇਹੋ ਹੀ ਡਰ ਰਿਹਾ। ਹਾਂ ਜੀ, ਇਹੋ ਡਰ ਰਿਹਾ। ਚਾਰ ਸਵੇਰੇ ਫਿਰ ਇੰਨੇ ਇਹੋ ਜਿਹੇ ਸਾਰੇ ਮੋਟੇ ਤੇ ਇੰਨੇ ਗੇਂਦਾਂ ਜੀਆਂ ਗੋਰੇ। ਅੱਛਾ ਇਹ ਪਾਸੇ ਵੀ ਅੱਛਾ। ਆਪਣਾ ਗਾਫਲਾ ਆ ਰਿਹਾ। ਅੱਛਾ, ਕਹਿੰਦੇ ਵੀ ਇੱਥੇ ਵੀ ਜਾ ਕੇ ਮਾਰ ਦੇਣਗੇ। ਬੱਚੇ ਬੀਬੀਆਂ ਐ ਥੜਦੇ ਹੀ ਇਹਦੀਆਂ ਫਿਰ ਸਿੱਖ ਚੱਕ ਕੇ ਲੱਗਦੇ ਕਈ ਪਾਲਣ ਵਾਸਤੇ। ਔਰਤਾਂ ਨੇ ਆਪਣੇ ਬੱਚੇ ਜਾਨਾਂ ਬਚਾਉਣ ਕਰਕੇ। ਹਾਂ ਜੀ, ਭੁੱਖੀਆਂ ਤੇ ਆਈਆਂ ਐ ਥੜ ਦਿੰਦੇ ਜੇ ਸਿੱਖ ਚੱਕ ਕੇ ਆਪਣੇ ਪਾਲਣ ਵਾਸਤੇ ਲੈ ਜਾਂਦੇ, ਕੋਈ ਮਾਰਨ ਵਾਸਤੇ ਨਹੀਂ ਜਾਂਦੇ ਤੇ। ਅੱਛਾ, ਕਈ ਸਿੱਖ ਬੱਚਿਆਂ ਨੂੰ ਲੈ ਵੀ ਜਾਂਦੇ ਸਨ ਕਿ ਪਾਲ ਲਵਾਂਗੇ, ਪਾਲਣ ਵਾਸਤੇ ਲੈ ਜਾਂਦੇ ਸੀ। ਕਈ ਸਿੱਖ ਮਾਰਨ ਵਾਸਤੇ ਵੀ ਆਉਂਦੇ ਸੀ ਤੇ ਕਈ ਬਹੁਤੇ ਚੂੜੇ। ਅੱਛਾ, ਅਜੇ ਹਿੰਦੂ ਚੂੜੇ। ਅੱਛਾ, ਸਿੱਖ ਜਿਹੜੇ ਨਾ ਹਾਂ ਹਾਂ, ਇਹ ਬੱਚਾ ਮਾਰ ਕੇ ਰਾਜੀ ਤੇ।
ਅੱਛਾ, ਤੁਸੀਂ ਜਿਸ ਟਾਈਮ ਪਿੰਡੋਂ ਨਿਕਲੇ ਹੋ, ਤੁਹਾਡੇ ਜਿਹੜੇ ਪਿੰਡ ਦੇ ਸਿੱਖ ਸਨ ਉਹਨਾਂ ਦੇ ਨਾਲ ਕਿਸ ਤਰ੍ਹਾਂ ਹਿਸਾਬ ਰਿਹਾ? ਜਜ਼ਬਾਤ ਦੇ ਸਾਡੇ ਨਾਲ ਆਏ ਨੇ ਸਗੋਂ ਅੱਛਾ, ਸਮਾਣੇ ਸ਼ਹਿਰ ਤੱਕ। ਸਮਾਣੇ ਸ਼ਹਿਰ ਤੱਕ ਸਿੱਖ ਜਿਹੜੇ ਸਨ ਤੁਹਾਨੂੰ ਛੱਡਣ ਆਏ ਨੇ? ਹਾਂਜੀ, ਨਾਲ ਆਏ ਨੇ ਸਾਡੇ। ਅੱਛਾ, ਤੇ ਹਮੀ ਦੇ ਵੀ ਇਹਨਾਂ ਨੂੰ ਤਕਲੀਫ ਨਾ ਹੋਵੇ ਕੋਈ। ਤਕਲੀਫ ਨਾ ਹੋਵੇ। ਸਮਾਣੇ ਸ਼ਹਿਰ ਤੁਸੀਂ ਕਿੰਨੇ ਦਿਨ ਰਹੇ ਹੋ ਫਿਰ? ਦੇਖੋ ਕੋਈ ਮਹੀਨਾ ਕੁ ਰਹੇ। ਸਮਾਣੇ ਸ਼ਹਿਰ ਪੂਰਾ ਮਹੀਨਾ ਠਹਿਰੇ ਰਹੇ? ਮਹੀਨਾ ਕੁ ਰੁਕੇ ਰਹੇ। ਮੁਲਕ ਚਾਸ ਪੇ ਖਮੀ ਕਿਡਾ ਕਲਾ ਮਜਾ ਦਾ ਗਾਫਾ ਦੀ। ਅੱਛਾ, ਬਹੁਤ ਉੱਥੇ ਇਕੱਠ ਹੋਇਆ ਜੀ। ਉੱਥੇ ਵੀ ਹੁਕਮ ਲੱਗਿਆ ਫੇਟ ਹੋਇਆ। ਪਿੰਡ ਦੇ ਵਿੱਚੋਂ ਸਾਰੇ ਜਿੰਨੇ ਮੁਸਲਮਾਨ ਸਾਰੀਆਂ ਬਰਾਦਰੀਆਂ ਦੇ ਇਕੱਠੇ ਹੀ ਆ ਗਏ? ਹਾਂ ਜੀ, ਨਿਕਲ ਗਏ ਇੱਕਦਮ। ਕਸੂਰ ਫਿਰ ਕਸੂਰ ਫਿਰ ਆਏ ਹੋ ਤੁਸੀਂ? ਹਾਂਜੀ। ਠੀਕ ਹੈ। ਕਸੂਰ ਤੇ ਕਿਹੜੇ ਚਲੇ ਕਿਹੜੇ ਅੱਛਾ। ਚਲੇ ਅਸੀਂ ਜਿਹੜੇ ਉੱਥੇ ਮਰ ਗਏ ਨੇ, ਉਹ ਦਬਦੇ ਵੀ ਦੇ ਲੋਕ ਆਏ ਖੜਦੇ ਰਹੇ। ਆਹ ਵਕਤ ਦੀ ਤੋਬਾ ਕਰਨੀ ਚਾਹੀਦੀ ਉਹ ਟਾਈਮ ਤੋਂ। ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ? ਮੈਂ 47 ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉਂ ਹੈ? ਸ਼ਹਿਰ ਲਾਹੌਰ ਚ ਆ ਕੇ ਜੇ ਨਨਕਾਣੇ ਵੀ ਮੈਂ ਜਾ ਨਹੀਂ ਸਕਦਾ, ਤਾਂ ਗਲ ਵਕੜੀ ਪਾ ਕੇ ਮਿਲਦਾ ਸਤਲੁਜ ਨਾਲ ਬਿਆਸ ਕਿਉਂ ਹੈ? ਇੱਕੋ ਫਾਂਸੀ ਇੱਕੋ ਗੋਲੀ, ਰਹਿਮਤ ਅਲੀ ਸਰਾਬਾ ਬਿਸਮਿਲ, ਆਜ਼ਾਦੀ ਤੋਂ ਮਗਰੋਂ ਸਾਡਾ ਵੱਖੋ ਵੱਖ ਇਤਿਹਾਸ ਕਿਉਂ? ਕੱਲਾ ਕਲਾਕਾਰਿਆ ਸਾਡਾ ਹੁਣ ਕੱਲੇ ਘਰ ਬੈਠਾ। ਅੱਛਾ, ਤੁਹਾਡਾ ਕਲਾਕਾਰ ਤੇ ਬਾਕੀ ਅੱਛਾ, ਬਾਕੀ ਤੁਹਾਡੇ ਘਰ ਕਿੱਥੇ ਬੈਠੇ ਨੇ? ਕੋਈ ਕਿਤੇ ਕੋਈ ਕਿਤੇ ਕੋਈ ਕਿਤੇ ਕੋਈ ਕਿਤੇ। ਹਾਂ ਜੀ, ਅਸੀਂ ਵੀ ਪਹਿਲਾਂ ਸਿੰਧ ਮਾਰੇ ਚੁੱਕੇ। ਅੱਛਾ ਸਿੰਧ ਆਉਂਦੇ ਆਉਂਦੇ ਕਦੇ ਹਰੀਮਿਆ ਖਾਂ, ਕਦੇ ਅਲੀਪੁਰ ਜ਼ਿਲ੍ਹੇ ਅਲੀਪੁਰ ਦੇ ਵਿੱਚ। ਅੱਛਾ, ਹੈ ਜੀ, ਆਏ ਹੌਲੀ ਹੌਲੀ ਮੇਰਾ ਖਾਂ ਵੀ ਰਹੇ ਕਈ ਸਾਲ। ਰਹਿਮੀਆ ਖਾਂ? ਹਾਂ, ਕਈ ਅੱਛਾ ਸਾਲ ਅਲੀਪੁਰ ਵੀ ਰਹੇ। ਅੱਛਾ ਜੀ। ਹੈ ਜੀ, ਕਈ ਸਾਲ हैदराबाद संगी भी रहे हैदराबाद के लिए। सांगड़? हाँ जी। अच्छा, फिरदे फिरदे अखीरी आ जमीन जड़ी है इत्थे अलीपुर तो आके पोई थी। ਅੱਛਾ, ਅਸਲ ਦੇ ਵਿੱਚ ਅੱਲਾ ਨੇ ਰਿਜ਼ਕ ਇੱਥੇ ਲਿਖਿਆ ਸੀ। ਅੱਲਾ ਤੁਹਾਨੂੰ ਤੰਦਰੁਸਤੀ ਵੀ ਦੇਵੇ, ਜ਼ਿੰਦਗੀ ਦੇਵੇ, ਇਸ ਤਰ੍ਹਾਂ ਹੀ ਵਸਦੇ ਰਹੋ, ਹੱਸਦੇ ਰਹੋ। ਜਾਣਾ ਵੀ ਇਦਾਂ ਲੱਗਿਆ ਹੈ ਨਾ ਸਾਨੂੰ ਮਾਲਕ। ਹਾਂਜੀ, ਅਸੀਂ ਹੱਸਦੇ ਜਾਣਾ। ਆਮੀਨ ਆਮੀਨ ਆਮੀਨ। ਅੱਲਾ ਸਭ ਨੂੰ ਇਸ ਤਰ੍ਹਾਂ ਹੀ ਰੱਖੇ, ਹੱਸਦੇ ਰੱਖੇ।